ਬਿਸਮਿਲ੍ਲਾਹ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਖਲੀਜ ਦੀ ਜੰਗ ਹਰ ਲੰਘਦੇ ਦਿਨ ਦੇ ਨਾਲ ਨਾਲ ਸੰਗੀਨ ਸੂਰਤ ਅਖਤਿਆਰ ਕਰ ਰਹੀ ਹੈ। ਫਿਲਹਾਲ ਤੇ ਉਹ ਮੁਲਕ ਜਿਹੜੇ ਇਸ ਜੰਗ ਤੋਂ ਮਹਿਫੂਜ਼ ਨੇ ਜਾਂ ਬਰਾਹ ਰਾਸਤ ਮੁਤਾਸਰ ਨਹੀਂ, ਉਹਨਾਂ ਦੇ ਹਾਲਾਤ ਬਹੁਤ ਜ਼ਿਆਦਾ ਮਖਦੂਸ਼ ਨਹੀਂ ਹੋਏ, ਪਰ ਇਸ ਤੋਂ ਜ਼ਿਆਦਾ ਜਾਰੀ ਨਹੀਂ ਰਹਿਣਾ। ਜਿਹੜੇ ਮੁਲਕ ਇਹ ਸੋਚਦੇ ਸਨ ਕਿ ਈਰਾਨ ਉੱਤੇ ਹਮਲਾਵਰ ਹੋਣ ਮਗਰੋਂ ਅਸੀਂ ਦੂਰ ਬੈਠੇ ਤਮਾਸ਼ਾ ਵੇਖਾਂਗੇ, ਉਹਨਾਂ ਦੀ ਮੈਸ਼ਤ ਵੀ ਇਸ ਜੰਗ ਤੋਂ ਮਹਿਫੂਜ਼ ਨਹੀਂ ਰਹਿਣੀ। ਇਹ ਕਿਵੇਂ ਹੋ ਸਕਦਾ ਹੈ ਕਿ ਖਲੀਜੀ ਮੁਲਕਾਂ ਵਿੱਚ ਅਮਰੀਕੀ ਅੱਡੇ ਹੋਵਣ, ਉੱਥੋਂ ਅਮਰੀਕੀ ਜਹਾਜ਼ ਜਾਂ ਮਿਜ਼ਾਇਲ ਕਿਸੇ ਮੁਲਕ ਨੂੰ ਨਿਸ਼ਾਨਾ ਬਣਾਉਣ ਅਤੇ ਉਹ ਕੋਈ ਜਵਾਬ ਵੀ ਨਾ ਦੇਣ। ਬਹਰਹਾਲ ਮੈਂ ਕੱਲ੍ਹ ਵੀ ਅਰਜ਼ ਕੀਤੀ ਸੀ ਕਿ ਈਰਾਨ ਵੱਲੋਂ ਸਾਊਦੀ ਅਰਬ ਜਾਂ ਦੂਜੇ ਇਸਲਾਮੀ ਮੁਲਕਾਂ ਨੂੰ ਨਿਸ਼ਾਨਾ ਬਣਾਉਣਾ ਜਾਂ ਫਿਰ ਦੂਜੇ ਮੁਲਕਾਂ ਦਾ ਸਿਰਫ ਔਰ ਸਿਰਫ ਮੁਆਸ਼ੀ ਜਾਂ ਸਿਆਸੀ ਫਾਇਦੇ ਦੀ ਬੁਨਿਆਦ ਉੱਤੇ ਈਰਾਨ ਦੇ ਖਿਲਾਫ ਹਮਲਾਵਰ ਹੋਣ ਵਾਲੇ ਦੁਸ਼ਮਣ ਦਾ ਬਾਂਹ ਬੇਲੀ ਬਣਨਾ ਦੋਵੇਂ ਕਾਬਲੇ ਮੁਜ਼ੰਮਤ ਅਤੇ ਅਫਸੋਸਨਾਕ ਨੇ। ਹੁਣ ਚੁੱਕੀ ਜੰਗ ਸਿਰਫ ਇਸਰਾਈਲ, ਅਮਰੀਕਾ ਜਾਂ ਈਰਾਨ ਤੱਕ ਮਹਦੂਦ ਨਹੀਂ ਰਹੀ। ਇਹਦਾ ਦਾਇਰਾ UAE, ਕੁਵੈਤ, ਸਾਊਦੀ ਅਰਬ ਅਤੇ ਕਤਰ ਤੋਂ ਇਲਾਵਾ ਹੋਰ ਕਈ ਮੁਲਕਾਂ ਤੱਕ ਫੈਲ ਰਿਹਾ ਹੈ। ਅਤੇ ਇੱਥੋਂ ਹੀ ਅੰਦਾਜ਼ਾ ਕਰਨਾ ਮੁਸ਼ਕਿਲ ਨਹੀਂ ਕਿ ਆਉਣ ਵਾਲੇ ਹਾਲਾਤ ਇਸ ਪੂਰੇ ਖਿੱਤੇ ਲਈ ਕਿਸ ਕਦਰ ਸੰਜੀਦਾ ਹੋ ਸਕਦੇ ਨੇ। ਈਰਾਨ ਨੇ ਜਿਵੇਂ ਆਬਨਾਏ ਹਰਮਜ਼ ਬੰਦ ਕਰਕੇ ਇੱਕ ਮੁਆਸ਼ੀ ਹਥਿਆਰ ਵੀ ਇਸਤੇਮਾਲ ਕਰ ਲਿਆ ਹੈ। ਇਸ ਮਗਰੋਂ ਤੁਸੀਂ ਅੰਦਾਜ਼ਾ ਕਰ ਸਕਦੇ ਹੋ ਕਿ ਤੇਲ ਦਾ ਮੁੱਲ ਯਕਦਮ ਵਧੇਗਾ। ਅਮਰੀਕਾ ਕੋਸ਼ਿਸ਼ ਤਾਂ ਕਰ ਰਿਹਾ ਹੈ ਕਿ ਕਿਸ ਤਰ੍ਹਾਂ ਈਰਾਨ ਨੂੰ ਇਹ ਬਹਿਰੀ ਲਾਂਘਾ ਬੰਦ ਕਰਨ ਤੋਂ ਰੋਕੇ, ਪਰ ਫਿਲਹਾਲ ਇਸ ਵਿੱਚ ਉਹਨੂੰ ਕੋਈ ਕਾਮਯਾਬੀ ਵਿਖਾਈ ਨਹੀਂ ਦੇ ਰਹੀ। ਮਤਲਬ ਇਹ ਕਿ ਇਹ ਲਾਂਘਾ ਬੰਦ ਹੋਣ ਨਾਲ ਖਲੀਜੀ ਮੁਲਕਾਂ ਵੱਲੋਂ ਤੇਲ ਦੀ ਸਪਲਾਈ ਦਾ ਬੜਾ ਹਿੱਸਾ ਮੁਤਾਸਰ ਹੋਏਗਾ। ਤੇਲ ਦਾ ਮੁੱਲ ਇੰਨਾ ਵੱਧ ਜਾਏਗਾ ਕਿ ਦੁਨੀਆ ਨੂੰ ਆਪਣਾ ਸਿਸਟਮ ਚਲਾਉਣਾ ਸੌਖਾ ਨਹੀਂ ਰਹੇਗਾ। ਫਿਲਹਾਲ ਜਦ ਦੁਨੀਆ ਦੀ ਇੰਡਸਟਰੀ ਦਾ ਬਹੁਤ ਵੱਡਾ ਇਨਸਾਰ ਤੇਲ ਉੱਤੇ ਹੈ ਅਤੇ ਇਹਨਾਂ ਹਾਲਾਤਾਂ ਵਿੱਚ ਤੇਲ ਸਪਲਾਈ ਕਰਨ ਵਾਲੇ ਵੱਡੇ ਮੁਲਕਾਂ ਦਾ ਤਜਾਰਤੀ ਰਾਬਤਾ ਬੁਰੀ ਤਰ੍ਹਾਂ ਮੁਤਾਸਰ ਹੋ ਜਾਏਗਾ। ਇੰਝ ਹੀ ਖਲੀਜੀ ਮੁਲਕਾਂ ਦੇ ਏਅਰਲਾਈਨਸ ਨੇ ਆਪਣੇ ਆਪਰੇਸ਼ਨ ਬੰਦ ਕਰ ਰੱਖੇ ਨੇ। ਨਾ ਕੋਈ ਉੱਥੇ ਜਾ ਸਕਦਾ ਹੈ, ਨਾ ਹੀ ਉਹਦੇ ਨਿਕਲਣਾ ਮੁਮਕਿਨ ਹੈ। ਜਿਹੜੇ ਲੋਕ ਇਹ ਖਿਆਲ ਕਰਦੇ ਸਨ ਕਿ ਇਸ ਜੰਗ ਮਗਰੋਂ ਈਰਾਨ ਦੀ ਮੈਸ਼ਤ ਬਰਬਾਦ ਹੋ ਜਾਏਗੀ, ਹੁਣ ਉਹ ਇਹ ਨਤੀਜਾ ਵੀ ਵੇਖ ਰਹੇ ਨੇ ਕਿ ਈਰਾਨ ਦੇ ਨਾਲ ਨਾਲ ਸਾਊਦੀ ਅਰਬ, ਕਤਰ ਅਤੇ ਖ਼ਾਸ ਤੌਰ 'ਤੇ UAE ਦੀ ਮੁਆਸ਼ਤ ਬੁਰੀ ਤਰ੍ਹਾਂ ਮੁਤਾਸਰ ਹੋ ਰਹੀ ਹੈ। ਇਹਨਾਂ ਮੁਲਕਾਂ ਵਿੱਚੋਂ ਸਿਰਫ ਸਾਊਦੀ ਅਰਬ ਬਚਿਆ ਹੈ ਜਿਹੜਾ ਕਿਸੇ ਹੱਦ ਤੱਕ ਆਪਣਾ ਦਿਫਾਅ ਕਰ ਸਕਦਾ ਹੈ, ਅਤੇ ਫਿਰ ਪਾਕਿਸਤਾਨ ਦੀ ਵੱਡੀ ਤਾਕਤ ਵੀ ਉਹਦੇ ਨਾਲ ਖਲੋਤੀ ਹੈ। ਸਾਊਦੀ ਅਰਬ ਦੇ ਬਾਅਦ ਇਲਾਕਿਆਂ ਉੱਤੇ ਹਮਲਿਆਂ ਦੇ ਹਵਾਲੇ ਨਾਲ ਈਰਾਨ ਵਜ਼ਾਹਤ ਕਰ ਚੁੱਕਿਆ ਹੈ ਕਿ ਅਸੀਂ ਇਸ ਸਰਜ਼ਮੀਨ ਨੂੰ ਨਿਸ਼ਾਨਾ ਨਹੀਂ ਬਣਾਵਾਂਗੇ। ਇਹ ਖਬਰਾਂ ਵੀ ਚੱਲ ਰਹੀਆਂ ਨੇ ਕਿ ਸਾਊਦੀ ਅਰਬ ਉੱਤੇ ਇਸਰਾਈਲ ਵੱਲੋਂ ਹਮਲਾ ਕੀਤਾ ਗਿਆ ਹੈ ਅਤੇ ਬੈਨ ਅਲ-ਅਕਵਾਮੀ ਮੀਡੀਆ ਉੱਤੇ ਖਬਰਾਂ ਚਲਾਈਆਂ ਗਈਆਂ ਕਿ ਇਹ ਮਿਜ਼ਾਇਲ ਈਰਾਨ ਵੱਲੋਂ ਫਾਇਰ ਕੀਤੇ ਗਏ ਨੇ। ਬਹਰਹਾਲ ਮੌਜੂਦਾ ਜੰਗੀ ਹਾਲਾਤਾਂ ਵਿੱਚ ਤੁਸੀਂ ਕੁਝ ਵੀ ਨਹੀਂ ਆਖ ਸਕਦੇ ਕੌਣ ਕੀ ਕਰ ਰਿਹਾ ਹੈ ਅਤੇ ਕਿਹੜਾ ਇਸ ਜੰਗ ਨੂੰ ਕਿਵੇਂ ਲੈ ਕੇ ਅੱਗੇ ਵੱਧ ਰਿਹਾ ਹੈ। ਪਾਕਿਸਤਾਨ, ਈਰਾਨ ਅਤੇ ਸਾਊਦੀ ਅਰਬ ਸਣੇ ਖਲੀਜੀ ਰਿਆਸਤਾਂ ਨਾਲ ਵੀ ਰਾਬਤੇ ਵਿੱਚ ਮੁਕੰਮਲ ਤੌਰ 'ਤੇ ਮੌਜੂਦ ਹੈ ਔਰ ਇਹ ਕੋਸ਼ਿਸ਼ ਕਰ ਰਿਹਾ ਹੈ ਕਿ ਕਿਸੇ ਤਰ੍ਹਾਂ ਵੀ ਜੰਗ ਬੰਦ ਹੋ ਜਾਏ। ਸੱਜਣੋ ਤੇ ਮਿੱਤਰੋ, ਇਸ ਜੰਗ ਨੇ ਸਾਡੇ ਪੂਰੇ ਖਿੱਤੇ ਨੂੰ ਅਜਿਹੀ ਸੂਰਤ ਨਾਲ ਦੁਚਾਰ ਕਰਤਾ ਹੈ ਜਿਹੜੀ ਸਾਨੂੰ ਮੁਆਸ਼ੀ ਹਵਾਲੇ ਨਾਲ ਵੱਡਾ ਝਟਕਾ ਦਿਓ ਬਗੈਰ ਖਤਮ ਨਹੀਂ ਜੀ ਹੋਣੀ। ਮੈਂ ਜਦੋਂ ਆਪਣੇ ਦੇਸ਼ ਪਾਕਿਸਤਾਨ ਨੂੰ ਵੇਖਦਾ ਹਾਂ ਅਤੇ ਇਸ ਵੇਲੇ ਖਾਰਜੀ ਟੋਲੇ ਨਾਲ ਜਿਹੜੀ ਲੜਾਈ ਹੋ ਰਹੀ ਹੈ ਉਹ ਵੀ ਫੈਸਲਾਕੁਨ ਮੋੜ ਅਖਤਿਆਰ ਕਰ ਰਹੀ ਹੈ। ਸਾਡੇ ਇੱਕ ਪਾਸੇ ਈਰਾਨ ਵਿੱਚ ਲੜਾਈ ਜਾਰੀ ਹੈ ਅਤੇ ਦੂਜੇ ਬੰਨੇ ਅਸੀਂ ਆਪ ਉਸ ਦੁਸ਼ਮਣ ਨਾਲ ਲੜ ਰਹੇ ਹਾਂ ਜਿਹਨੂੰ ਅਸੀਂ ਆਪਣੀਆਂ ਆਸਤੀਨਾਂ 'ਚ ਪਾ ਲਿਆ, ਜਿਹਨੂੰ ਅਸੀਂ ਚੁਲੀਆਂ ਦੁੱਧ ਪਿਆਇਆ, ਪਰ ਇਹ ਬਦਬਖਤ ਡੰਗ ਮਾਰਨ ਤੋਂ ਬਾਅਦ ਨਹੀਂ ਆਇਆ। ਅਫਗਾਨੀਆਂ ਨਾਲ ਪਾਕਿਸਤਾਨ ਨੇ ਉਦੋਂ ਲੜਾਈ ਸ਼ੁਰੂ ਕੀਤੀ ਜਦ ਇਹਨਾਂ ਝੂਠਾਂ ਨੇ ਸਾਡੀ ਪਾਕ ਸਰਹੱਦ ਵੱਲ ਪੇਸ਼ਕਦਮੀ ਕਰਕੇ ਆਪਣੇ ਕੱਦ ਤੋਂ ਵੱਡੇ ਦਾਅਵੇ ਕੀਤੇ। ਇਹਦੇ ਕਮਾਂਡਰ ਆਖਿਆ ਕਿ ਜੇ ਹਕੂਮਤ ਇਜਾਜ਼ਤ ਦੇਵੇਗੀ ਅਤੇ ਅਸੀਂ 24 ਘੰਟੇ ਦੇ ਅੰਦਰ ਤਾਂ ਪਾਕਿਸਤਾਨ ਫਤਹ ਕਰ ਲਵਾਂਗੇ। ਪਾਕਿਸਤਾਨ ਇਸ ਤਰ੍ਹਾਂ ਦਾ ਕੋਈ ਜਵਾਬ ਨਹੀਂ ਦਿੱਤਾ। ਬਸ ਇਹਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਖੋਤੇ ਹੋ, ਤੁਸੀਂ ਜਿੰਨੀਆਂ ਬੜਕਾ ਮਾਰ ਰਹੇ ਹੋ, ਅਸੀਂ ਭੁਣ 'ਤੇ ਅੱਡੀ ਮਾਰੀਏ ਅਤੇ ਤੁਹਾਡੇ ਸਾਹ ਖਿੱਚ ਲਈਏ। ਆਪਣੀਆਂ ਇਹਨਾਂ ਹੱਥਾਂ ਤੋਂ ਬਾਜ਼ ਆਓ। ਤੁਸੀਂ ਅੰਦਾਜ਼ਾ ਕਰੋ ਕਿ ਇਹਨਾਂ ਖਾਲੀ ਬੜਕਾ ਨਹੀਂ ਮਾਰੀਆਂ, ਬਲਕਿ ਅਮਰੀਕਾ ਦਾ ਛੱਡਿਆ ਅਸਲਾ ਲੈ ਕੇ ਪਾਕਿਸਤਾਨ ਫਤਹ ਕਰਨ ਲਈ ਟੁਰ ਪਏ ਨੇ। ਇਹਨਾਂ ਨੂੰ ਬਾਰ-ਬਾਰ ਸਮਝਾਇਆ ਕਿ ਇਨਸਾਨ ਦੇ ਪੁੱਤਰ ਬਣੋ, ਨਹੀਂ ਤਾਂ ਤੁਹਾਨੂੰ ਸ਼ਰਾਰਾ ਛੱਡ ਕੇ ਦੱਸਣਾ ਪਵੇਗਾ, ਪਰ ਇੱਕ ਬਾਤ ਬਾਜ਼ ਨਹੀਂ ਆਏ।
ਫਿਰ ਜਦੋਂ ਪਾਕਿਸਤਾਨ ਨੇ ਇਹਨਾਂ ਦੇ ਲਸ਼ਕਰਕਸ਼ੀ ਦਾ ਜਵਾਬ ਦਿੱਤਾ ਤੇ ਕੁਝ ਘੰਟਿਆਂ ਅੰਦਰ ਹੀ ਇਹਨੂੰ ਸਮਝ ਆ ਗਈ ਕਿ ਅਸੀਂ ਪੱਥਰ ਨੂੰ ਚੱਕ ਮਾਰ ਬੈਠੇ ਹਾਂ, ਇਹਨਾਂ ਦੌੜਾਂ ਲਾ ਛੜੀਆਂ। ਪਰ ਪਾਕਿਸਤਾਨ ਇਸ ਵਾਰੀ ਫੈਸਲਾ ਕਰ ਚੁੱਕਿਆ ਸੀ ਕਿ ਅਸੀਂ ਇਸ ਖਾਰਜੀ ਟੋਲੇ ਨੂੰ ਮੁਕਾਏ ਬਗੈਰ ਚੁੱਪ ਨਹੀਂ ਹੋਣਾ, ਜਿਹੜਾ ਮੁਸਲਸਲ ਸਾਡੀ ਰਿਆਸਤ ਵਿੱਚ ਦਹਿਸ਼ਤਗਰਦੀ ਦਾ ਸਬੱਬ ਬਣ ਰਿਹਾ ਹੈ। ਇਸ ਜੰਗ ਤੋਂ ਪਹਿਲਾਂ ਪਾਕਿਸਤਾਨ ਨੇ ਬੜੇ ਵਾਜ਼ੇ ਅੱਖਰਾਂ 'ਚ ਅਫਗਾਨੀਆਂ ਨੂੰ ਆਖਿਆ ਸੀ ਕਿ ਤੁਸੀਂ ਜਾਂ ਤਾਂ TTP ਜਿਹੀ ਦਹਿਸ਼ਤਗਰਦ ਤੰਜ਼ੀਮ ਦਾ ਸਾਥ ਦਿਓ ਜਾਂ ਫਿਰ ਪਾਕਿਸਤਾਨ ਨਾਲ ਖਲੋਵੋ। ਇਹ ਨਹੀਂ ਹੋ ਸਕਦਾ ਕਿ ਤੁਸੀਂ ਇੱਕੋ ਵੇਲੇ ਯਜ਼ੀਦੀਅਤ ਨੂੰ ਪਾਲੋ ਅਤੇ ਮਜ਼ਲੂਮਾਂ ਨਾਲ ਦਾ ਦਾਅਵਾ ਵੀ ਕਰੋ। ਅਖੀਰ ਅਫਗਾਨੀਆਂ ਨੇ ਇਸ ਯਜ਼ੀਦ ਟੋਲੇ ਨੂੰ, ਜਿਹਨੂੰ ਆਪਣਾ ਬਗਲ ਬੱਚਾ ਬਣਾ ਰੱਖਿਆ ਸੀ, ਛੱਡਣ ਤੋਂ ਇਨਕਾਰ ਕਰਤਾ ਅਤੇ ਨਾਲੇ ਵੀ ਸੋਚ ਲਿਆ ਕਿ ਜਿਵੇਂ ਪਾਕਿਸਤਾਨ ਨੂੰ ਫਤਹ ਕਰਨਾ ਖਾਲਾ ਹੀ ਦਾ ਬਾੜਾ ਹੋਵੇ। ਹੁਣ ਦਹਿਸ਼ਤਗਰਦ ਦੀ ਬੇਬੇ ਦਾ ਕਿਰਦਾਰ ਅਦਾ ਕਰਨ ਵਾਲੇ ਇਹ ਅਫਗਾਨੀ ਕਦੀ ਸਾਊਦੀ ਅਰਬ ਨੂੰ ਆਖਦੇ ਨੇ ਕਿ ਸਾਡੇ ਸੁਲ੍ਹਾ ਕਰਾਓ, ਅਤੇ ਕਦੀ UAE ਦੇ ਅੱਗੇ ਮਿੰਨਤ ਤਰਲਾ ਕਰ ਰਹੇ ਨੇ ਕਿ ਪਾਕਿਸਤਾਨ ਨੂੰ ਰੋਕੋ। ਪਰ ਇਸ ਵੇਲੇ ਪਾਕਿਸਤਾਨ ਆਪਣੇ ਅਸੂਲੀ ਮੌਕੇ 'ਤੇ ਖੜੋਤਾ ਹੈ। ਉਹਨੇ ਫੈਸਲਾ ਕਰ ਲਿਆ ਹੈ ਕਿ ਅਸੀਂ ਕਿਸੇ ਵੀ ਕੀਮਤ ਉੱਤੇ ਦਹਿਸ਼ਤਗਰਦੀ ਦੇ ਨਸੂਰ ਨੂੰ ਜੜ੍ਹੋਂ ਮੁਕਾਉਣਾ ਹੈ। ਅਫਗਾਨੀਆਂ ਦੇ ਉਹ ਅਸਲਾ ਡਿਪੂ ਜਿਨ੍ਹਾਂ ਉੱਤੇ ਮਾਰ ਕਰਦੇ ਸਨ, ਪਾਕਿਸਤਾਨੀ ਫੌਜਾਂ ਮੁਸਲਸਲ ਤਬਾਹ ਕਰ ਰਹੀਆਂ ਨੇ। ਉਹ ਵੱਡੇ ਵੱਡੇ ਦਾਅਵੇ ਵੀ ਇਹਨਾਂ ਡਿਪੂਆਂ ਦੇ ਨਾਲ ਹੀ ਮਲਬੇ ਦਾ ਢੇਰ ਬਣ ਰਹੇ ਨੇ, ਜਿਨ੍ਹਾਂ ਵਿੱਚ ਉਹਨਾਂ ਪਾਕਿਸਤਾਨ ਦੇ ਖਿਲਾਫ ਵੱਡੀਆਂ ਕਾਰਵਾਈ ਦੀਆਂ ਬੜਕਾਂ ਮਾਰੀਆਂ ਸਨ। ਬਹਰਹਾਲ ਜੰਗ ਆਪਣੇ ਘਰ 'ਚ ਹੋਵੇ ਜਾਂ ਕਿਸੇ ਬਗਾਨੇ ਦੇ, ਇਹ ਕਿਸੇ ਵੀ ਤੌਰ 'ਤੇ ਚੰਗੀ ਸ਼ੈ ਨਹੀਂ ਸੀ। ਮੈਂ ਅਤੇ ਮੇਰੇ ਹਮਖਿਆਲ ਲੋਕ ਕਦੀ ਵੀ ਅਫਗਾਨਿਸਤਾਨ ਉੱਤੇ ਹਮਲੇ ਨੂੰ ਮੁਨਾਸਬ ਖਿਆਲ ਨਾ ਕਰਦੇ, ਪਰ ਇਹਦਾ ਪਿਛੋਕੜ ਵੇਖੀਏ ਅਤੇ ਅਸੀਂ ਮਜਬੂਰ ਹੋ ਜਾਂਦੇ ਹਾਂ ਕਿ ਅਫਗਾਨਿਸਤਾਨ ਨੂੰ ਚੰਗੀ ਤਰ੍ਹਾਂ ਸਬਕ ਸਿਖਾਇਆ ਜਾਏ। 1 ਲੱਖ ਤੋਂ ਵੱਧ ਸ਼ਹੀਦ ਹੋਣ ਵਾਲੇ ਉਹ ਲੋਕ ਜਿਹੜੇ ਅਫਗਾਨੀਆਂ ਦੀ ਮਦਦ ਨਾਲ ਹੋਣ ਵਾਲੀ ਦਹਿਸ਼ਤਗਰਦੀ ਨਜ਼ਰ ਹੋਏ, ਉਹਨਾਂ ਦੀ ਨਾਹਕ ਸ਼ਹਾਦਤ ਉੱਤੇ ਸਾਡੀ ਰਿਆਸਤ ਕਿੰਨੀ ਕੁ ਦੇਰ ਤੱਕ ਚੁੱਪ ਰਹਿੰਦੀ। ਬਹਰਹਾਲ ਹੁਣ ਜੋ ਹੋ ਰਿਹਾ ਹੈ, ਇੱਕ ਵਾਰੀ ਇਹਨੂੰ ਜ਼ਰੂਰ ਤੋੜ ਛੱਡਣਾ ਚਾਹੀਦਾ ਹੈ ਤਾਂ ਜੋ ਅਫਗਾਨੀਆਂ ਨੂੰ ਚੰਗੀ ਤਰ੍ਹਾਂ ਕੰਨ ਹੋ ਜਾਣ ਕਿ ਪਾਕਿਸਤਾਨ ਜੇ ਸਾਨੂੰ ਪਾਲ ਸਕਦਾ ਹੈ ਤਾਂ ਫਿਰ ਸਾਡਾ ਸਿਰ ਵੀ ਕੁਚਲ ਸਕਦਾ ਹੈ। ਜੇ ਤੁਸੀਂ ਪਾਕਿਸਤਾਨ ਦਾ ਦੁਸ਼ਮਣ ਇੰਡੀਆ ਦੀ ਪ੍ਰਾਕਸੀ ਬਣੋਗੇ, ਫਿਰ ਤੁਹਾਡੇ ਨਾਲ ਵੀ ਉਹੀ ਸਲੂਕ ਹੋਵੇਗਾ ਜਿਹੜਾ ਕਿਸੇ ਦੁਸ਼ਮਣ ਨਾਲ ਕੀਤਾ ਜਾਂਦਾ ਹੈ। ਭਰਾ ਬਣ ਕੇ ਆਓਗੇ ਤਾਂ ਸਿਰ ਅੱਖਾਂ 'ਤੇ, ਦੁਸ਼ਮਣੀ ਲੈ ਕੇ ਆਓਗੇ ਫਿਰ ਤੁਹਾਡੀ ਮਾਂ ਦੀ ਸਿਰੀ ਵਾਪਸ ਨਹੀਂ ਜਾਣ ਦਿਆਂਗੇ। ਮੁਹੱਬਤਾਂ ਦਾ ਜਵਾਬ ਮੁਹੱਬਤਾਂ ਨਾਲ ਮਿਲੇਗਾ ਅਤੇ ਬਦਮਾਸ਼ੀ ਦਾ ਜਵਾਬ ਉਸ ਡਾਂਗ ਨਾਲ ਮਿਲੇਗਾ ਜਿਹੜੀ ਤੁਹਾਡੇ ਪਿਛਵਾੜਿਓ ਦੇ ਕੇ ਮੂੰਹ ਕੱਢ ਦੇਵਾਂਗੇ। ਇਸ ਦੁਆ ਨਾਲ ਇਜਾਜ਼ਤ ਦਿਓ ਕਿ ਰੱਬ ਸੱਚਾ ਹਰ ਧਰਤੀ ਅਤੇ ਹਰ ਦੇਸ਼ ਨੂੰ ਜੰਗਾਂ ਤੋਂ ਮਹਿਫੂਜ਼ ਰੱਖੇ। ਅਫਗਾਨੀ ਹੋਣ ਜਾਂ ਇਸਰਾਏਲੀ ਅਮਨ ਦੇ ਦੁਸ਼ਮਣਾਂ ਨੂੰ ਤਬਾਹ ਬਰਬਾਦ ਕਰੇ ਅਤੇ ਧਰਤੀ ਨੂੰ ਅਮਨ ਦਾ ਗਹਿਵਾਰਾ ਬਣਾ ਦੇਵੇ। ਕੱਲ੍ਹ ਫੇਰ ਮਿਲਾਂਗੇ ਅਤੇ ਵਿਚਾਰ ਸਾਂਝੇ ਕਰਾਂਗੇ। ਅੱਜ ਲਈ ਇੰਨਾ ਹੀ, ਇਜਾਜ਼ਤ ਦਿਓ। ਰੱਬ ਰੱਖ।